ਹਰਜੋਤ ਸਿੰਘ ਜੀ, ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਬੜੀ ਵੱਡੀ ਹਿਸਾਬ ਦੇ ਨਾਲ ਨਿਊਜ਼ ਜਿਹੜੀ ਉਹ ਆ ਰਹੀ ਹੈ। ਕੁਝ ਕੁ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਆਪਾਂ ਨਿਊਜ਼ ਹੁਣ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀਆਂ ਜਿਹੜੀਆਂ ਉਹ ਕਰਦੇ ਆ। ਟਰੰਪ ਪ੍ਰਸ਼ਾਸਨ ਨੇ ਜਿਹੜੀ ਇਸ ਟਾਈਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਦੇਸ਼ਾਂ ਦੇ ਉੱਤੇ ਹੁਣ ਜਿਹੜੇ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਆ ਉਸ ਉੱਤੇ ਆਰਜੀ ਤੌਰ ਦੇ ਉੱਤੇ ਰੋਕ ਲਾ ਦਿੱਤੀ ਆ। ਇਹ ਸਾਰੇ ਗ੍ਰੀਨ ਕਾਰਡ ਐਪਲੀਕੇਸ਼ਨ ਦੇ ਉੱਤੇ ਅਸਰ ਨਹੀਂ ਹੋਊਗਾ। ਇਹ ਸਿਰਫ ਤੇ ਸਿਰਫ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੇ ਰਿਫਿਊਜੀ ਜਾਂ ਜਿਨ੍ਹਾਂ ਨੂੰ ਅਸਾਈਲਮ ਗ੍ਰਾਂਟ ਹੋ ਚੁੱਕਾ ਸੀ, ਉਹਨਾਂ ਨੇ ਜਿਨ੍ਹਾਂ ਨੇ ਐਡਜਸਟਮੈਂਟ ਆਫ ਸਟੇਟਸ 485 ਜਾਂ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਸੀ, ਉਹ ਸਾਰੀਆਂ ਐਪਲੀਕੇਸ਼ਨ ਦੇ ਉੱਤੇ ਹਾਲ ਦੀ ਘੜੀ ਇਹਨਾਂ ਨੇ ਰੋਕ ਲਗਾ ਦਿੱਤੀ ਆ। ਬਹਾਨਾ ਜਿਹੜਾ ਇਹਨਾਂ ਨੇ ਇਹ ਲਾਇਆ ਆ ਵੀ ਅਸੀਂ ਇਸ ਦੇ ਵਿੱਚ ਹੋਰ ਜ਼ਿਆਦਾ ਵੈਟਿੰਗ ਕਰਨੀ ਆ ਤਾਂ ਜੋ ਇਸ ਦੇ ਵਿੱਚ ਕੋਈ ਫਰਾਡ ਦੀ ਗੁੰਜਾਇਸ਼ ਨਾ ਰਵੇ। ਸਭ ਨੂੰ ਹੀ ਪਤਾ ਹੈ ਵੀ ਜਿਹੜਾ ਅਸਾਈਲਮ ਸੀਕਰ ਆ ਉਸ ਨੂੰ ਕਈ ਸਾਲ ਲੱਗ ਜਾਂਦੇ ਆ ਆਪਣੇ ਅਦਾਲਤਾਂ ਦੇ ਵਿੱਚ ਧੱਕੇ ਖਾਂਦਿਆਂ ਆਪਣੀ ਜਿਹੜੀ ਜੋ ਉੱਥੇ ਹਾਲਾਤ ਆ ਉਹਨਾਂ ਨੂੰ ਪੇਸ਼ ਕਰਦੇ ਆ ਵੀ ਅੱਗੇ ਭਵਿੱਖ ਦੇ ਵਿੱਚ ਕੀ ਹੋਣਾ ਆ, ਉਹ ਸਾਰਾ ਕੁਝ ਦੱਸਦੇ ਆ ਤੇ ਉਸ ਤੋਂ ਬਾਅਦ ਚ ਜਾ ਕੇ ਗ੍ਰੀਨ ਕਾਰਡ ਕਿਤੇ ਉਸ ਤੋਂ ਬਾਅਦ ਜਾ ਕੇ ਕਿਤੇ ਅਸਾਈਲਮ ਗ੍ਰਾਂਟ ਹੁੰਦਾ ਆ ਤੇ ਉਹ ਗ੍ਰਾਂਟ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਆ ਉਹ ਲੱਗਦੀ ਆ। ਤੇ ਹੁਣ ਟਰੰਪ ਪ੍ਰਸ਼ਾਸਨ ਨੇ ਚੁੱਪ ਚਪੀਤੇ ਹੀ ਇਹ ਸਾਰੇ ਇੰਡੀਵਿਜੂਅਲਸ ਦੀ, ਇਹਨਾਂ ਸਾਰੇ ਲੋਕਾਂ ਦੀ ਜਿਨ੍ਹਾਂ ਨੇ ਅਸਾਈਲਮ ਪਾਸ ਹੋਣ ਤੋਂ ਬਾਅਦ ਚ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲਾਈ ਸੀ, ਉਸ ਦੀ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਆ। ਕਹਿੰਦੇ ਵੀ ਇਹਨਾਂ ਦੀ ਅਸੀਂ ਸੈਕੰਡਰੀ ਪ੍ਰੋਸੈਸਿੰਗ ਯਾਨੀ ਕਿ ਹੋਰ ਜ਼ਿਆਦਾ ਵੈਟਿੰਗ ਕਰਨੀ ਆ, ਹੋਰ ਜ਼ਿਆਦਾ ਜਾਂਚ ਕਰਨੀ ਆ, ਹੋਰ ਜ਼ਿਆਦਾ ਘੋਖ ਕਰਨੀ ਆ। ਇਸ ਖਬਰ ਨੂੰ, ਇਸ ਰਿਪੋਰਟ ਨੂੰ USCIS ਨੇ ਆਪ ਵੀ ਜਿਹੜਾ ਉਹ ਮੰਨ ਲਿਆ ਆ। ਕਹਿੰਦੇ ਵੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹ ਮੰਨਿਆ ਵੀ ਕਹਿੰਦੇ ਵੀ USCIS ਟੈਂਪਰੇਰੀ ਪੌਜ਼ ਜਿਹੜਾ ਉਹ ਲਗਾ ਰਿਹਾ ਆ ਐਡਜਸਟਮੈਂਟ ਆਫ ਸਟੇਟਸ ਦੀਆਂ ਐਪਲੀਕੇਸ਼ਨ ਦੇ ਉੱਤੇ। ਉਸ ਤੋਂ ਵਿੱਚ ਕਹਿੰਦੇ ਵੀ ਅਸੀਂ ਐਡੀਸ਼ਨਲ ਸਕਰੀਨਿੰਗ ਕਰਨੀ ਆ, ਵੈਟਿੰਗ ਕਰਨੀ ਆ। ਇਹ ਚੀਜ਼ ਨੂੰ ਦੇਖਦੇ ਹੋਏ ਵੀ ਇਹਦੇ ਵਿੱਚ ਕੋਈ ਫਰਾਡ ਤਾਂ ਨਹੀਂ, ਪਬਲਿਕ ਸੇਫਟੀ ਦਾ ਕੋਈ ਖਤਰਾ ਤਾਂ ਨਹੀਂ, ਨੈਸ਼ਨਲ ਸਿਕਿਉਰਿਟੀ ਦਾ ਕੋਈ ਕੰਸਰਨ ਤਾਂ ਨਹੀਂ। ਕਹਿੰਦੇ ਵੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਐਗਜ਼ੈਕਟਿਵ ਐਕਸ਼ਨ ਜਾਰੀ ਕੀਤੇ ਸੀਗੇ ਉਸੇ ਦੇ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਜਿਹੜੀ USCIS ਆ ਉਸ ਨੇ ਇਸ ਉੱਤੇ ਜਿਹੜਾ ਹੋਲਡ ਲਗਾ ਦਿੱਤਾ ਆ। ਆਲਰੇਡੀ ਜੇ ਕੋਈ ਸਦਰਨ ਬਾਰਡਰ ਦੇ ਉੱਤੇ ਆ ਰਿਹਾ ਉਸ ਨੂੰ ਅਸਾਈਲਮ ਅਪਲਾਈ ਕਰਨ ਦੀ ਇਜਾਜ਼ਤ ਨਹੀਂ ਹੈਗੀ। ਉਥੇ ਅਸਾਈਲਮ ਅਪਲਾਈ ਕਰਨਾ ਟੋਟਲੀ ਬੰਦ ਜਿਹੜਾ ਆ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੇ ਕਰ ਦਿੱਤਾ ਹੈਗਾ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਜਿਹੜੇ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਜਿਹੜੇ ਅਸਾਈਲਮ ਜਿਨ੍ਹਾਂ ਦਾ ਰੀਸੈਂਟਲੀ ਪਾਸ ਹੋਇਆ ਆ ਜਾਂ ਜਿਨ੍ਹਾਂ ਦੀਆਂ ਐਡਜਸਟਮੈਂਟ ਆਫ ਸਟੇਟਸ ਦੀਆਂ ਐਪਲੀਕੇਸ਼ਨਸ ਲੱਗੀਆਂ ਆ, ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਸ ਲੱਗੀਆਂ ਆ, ਉਹਨਾਂ ਨੂੰ ਹੋਰ ਜ਼ਿਆਦਾ ਹੁਣ ਵਕਤ ਲੱਗ ਸਕਦਾ ਆ। ਉਹ ਪਾਸ ਕਰਨਗੇ, ਫੇਲ ਕਰਨਗੇ, ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹ ਸਕਰੀਨਿੰਗ ਦੇ ਵਿੱਚ ਕੀ ਲੱਭਦੇ ਆ, ਕੋਈ ਬਹਾਨਾ ਲੱਭ ਰਹੇ ਆ ਜਾਂ ਵੈਸੇ ਹੀ ਡਿਲੇ ਦਾ ਇਹਨਾਂ ਨੇ ਇੱਕ ਵੱਖਰਾ ਕਹਿ ਸਕਦੇ ਆ ਵੀ ਇੱਕ ਕਾਰਨ ਜਿਹੜਾ ਉਹ ਬਣਾ ਲਿਆ ਆ। ਪਰ ਇਹ ਆ ਵੀ ਉਹਨਾਂ ਲੋਕਾਂ ਦੇ ਲਈ ਹੁਣ ਡਿਲੇ ਆਵੇਗਾ। ਇੱਕ ਇਸ ਦੇ ਵਿੱਚ ਜ਼ਿਕਰਯੋਗ ਹੋਰ ਵੀ ਗੱਲ ਆ, ਪਿਛਲੇ ਪ੍ਰਸ਼ਾਸਨ ਨੇ ਬਾਈਡਨ ਕਾਰਜਕਾਲ ਦੇ ਵਿੱਚ 1 ਸਾਲ ਵਾਲਾ ਜਿਹੜਾ ਗ੍ਰੀਨ ਕਾਰਡ ਦਾ ਰੂਲ ਆਇਆ ਸੀਗਾ ਵੀ ਤੁਹਾਡਾ ਅਪਲਾਈ ਕੀਤੇ ਅਸਾਈਲਮ ਤੋਂ ਬਾਅਦ ਚ ਜਿਹੜਾ ਅਸਾਈਲਮ ਪਾਸ ਹੋਣ ਤੱਕ ਜੇ ਸਾਲ ਹੋ ਗਿਆ ਤੇ ਤੁਸੀਂ ਤੁਰੰਤ ਗ੍ਰੀਨ ਕਾਰਡ ਲਗਾ ਸਕਦੇ ਆ, ਉਸ ਦੇ ਲਈ ਐਪਲੀਕੇਸ਼ਨ ਲਾ ਸਕਦੇ ਆ। ਕਈਆਂ ਨੂੰ ਉਸ ਦਾ ਫਾਇਦਾ ਵੀ ਹੋਇਆ। ਹੋ ਸਕਦਾ ਵੀ ਟਰੰਪ ਪ੍ਰਸ਼ਾਸਨ ਉਸ ਨੂੰ ਵੀ ਦੁਬਾਰਾ ਚੇਂਜ ਜਿਹੜਾ ਉਹ ਕਰ ਦੇਵੇ। ਪਹਿਲਾਂ ਹੁੰਦਾ ਸੀਗਾ ਵੀ ਅਸਾਈਲਮ ਅਪਲਾਈ ਜਿਹੜੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਕੁਝ ਵਕਤ ਬਾਅਦ ਹੀ ਤੁਸੀਂ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਸਕਦੇ ਸੀਗੇ। ਪਰ ਜਿਨ੍ਹਾਂ ਨੇ ਅਪਲਾਈ ਵੀ ਕੀਤਾ ਜਾਂ ਜਿਨ੍ਹਾਂ ਨੇ ਹੁਣ ਅੱਗੇ ਅਪਲਾਈ ਵੀ ਕਰਨਾ ਆ ਅਸਾਈਲਮ ਦਾ ਜਾਂ ਰਿਫਿਊਜੀ ਦਾ ਪਾਸ ਹੋਣ ਤੋਂ ਬਾਅਦ ਚ, ਉਹਨਾਂ ਦੇ ਲਈ ਹੁਣ ਇੱਕ ਲੰਮਾ ਵਕਤ ਇਹਨਾਂ ਨੇ ਇਸ ਦੇ ਵਿੱਚ ਐਡ ਜਾਣਬੁੱਝ ਕੇ ਜਿਹੜਾ ਉਹ ਕਰ ਦਿੱਤਾ ਆ। ਦੇਖੋ ਹਰਜੋਤ ਸਿੰਘ ਜੀ, ਵੀ ਅਸਾਈਲਮ ਵਾਲੇ ਵੀ ਪਹਿਲੋਂ ਅਸਾਈਲਮ ਆਫਿਸ 'ਚ ਜਾਂਦੇ ਆ, ਫਿਰ ਕੋਰਟ 'ਚ ਜਾਂਦੇ ਆ, ਜੇ ਉੱਥੇ ਰਹਿ ਜਾਵੇ ਫਿਰ BIA 'ਚ ਜਾਂਦੇ ਆ, BIA 'ਚ ਵੀ ਜੇ ਉਹ ਰਹਿ ਜਾਵੇ ਤਾਂ ਫਿਰ 9th ਸਰਕਟ 'ਚ ਜਾਂਦੇ ਆ, ਫਿਰ ਕਿਤੇ ਜਾ ਕੇ ਕਈਆਂ ਦਾ ਅਸਾਈਲਮ ਪਾਸ ਹੁੰਦਾ ਆ। ਪਰ ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੰਨਾ ਕੁਝ ਪ੍ਰੂਫ ਕਰਨ ਦੇ ਬਾਵਜੂਦ ਵੀ, ਇੰਨੀ ਵੈਟਿੰਗ, ਇੰਨੀ ਜ਼ਿਆਦਾ ਸਵਾਲ ਜਵਾਬ ਹੋਣ ਦੇ ਬਾਵਜੂਦ ਵੀ ਉਹਨਾਂ ਸਾਰਿਆਂ ਨੂੰ ਇਹ ਕਹਿ ਕੇ ਜਿਹੜਾ ਹਾਲ ਦੀ ਘੜੀ ਉਹਨਾਂ ਦੀਆਂ ਐਪਲੀਕੇਸ਼ਨਸ ਰੋਕੀਆਂ ਜਾ ਰਹੀਆਂ ਆ ਵੀ ਭਾਈ ਅਸੀਂ ਜਿਹੜੀ ਹੋਰ ਜ਼ਿਆਦਾ ਤੁਹਾਡੀ ਵੈਟਿੰਗ, ਹੋਰ ਜ਼ਿਆਦਾ ਜਿਹੜੀ ਜਾਂਚ ਆ ਇਹ ਕਰਨੀ ਆ। ਸੋ ਜਿੱਥੇ ਹੋਰ ਮੁਲਕਾਂ ਦੇ ਲੋਕਾਂ ਦੇ ਉੱਤੇ ਅਸਰ ਪਵੇਗਾ, ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਨੂੰ
ਜਿਹੜੇ ਅਸਾਈਲਮ ਦੇ ਥਰੂ ਇੱਕ ਪਾਥਵੇ ਬਣਦਾ ਸੀਗਾ, ਪੱਕੇ ਹੋਣ ਦਾ ਰਾਹ ਬਣਦਾ ਸੀਗਾ, ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਨਵੀਂ ਕੰਧ ਜਿਹੜੀ ਹੈ ਟਰੰਪ ਪ੍ਰਸ਼ਾਸਨ ਨੇ ਉਸਾਰ ਦਿੱਤੀ ਹੈਗੀ ਆ। ਸੋ ਬਿਲਕੁਲ ਗਾਰਡੀਅਨ ਮੈਗਜ਼ੀਨ ਰਿਪੋਰਟ ਕਰ ਰਿਹਾ ਹੈ ਕਿ ਜਿਨ੍ਹਾਂ ਰਿਫਿਊਜੀਜ਼ ਦੇ, ਜਿਨ੍ਹਾਂ ਪੋਲੀਟੀਕਲ ਅਸਾਈਲਮ ਵਾਲੇ ਲੋਕਾਂ ਦੇ ਕੇਸ ਅਪਰੂਵ ਹੋ ਚੁੱਕੇ ਆ, ਉਹ ਇਸ ਫਰੀਜ਼ ਦੇ ਨਾਲ ਅਫੈਕਟਡ ਹੋਣਗੇ। ਸੋ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਅਪਲਾਈ ਕਰਨ ਦੇ ਲਈ ਉਹਦੇ ਉੱਤੇ ਫਰੀਜ਼ ਲਾ ਦਿੱਤਾ ਗਿਆ ਆ। ਕਹਿੰਦੇ ਵੀ ਅਸੀਂ ਹੋਰ ਬੈਟਿੰਗ ਕਰਾਂਗੇ, ਕਿਉਂਕਿ ਟਰੰਪ ਉਹਨਾਂ ਨੇ ਪਿਛਲੇ ਦਿਨਾਂ 'ਚ 2 ਐਗਜ਼ੀਕਿਊਟਿਵ ਐਕਸ਼ਨਸ ਔਨ ਇਮੀਗ੍ਰੇਸ਼ਨ ਸਾਈਨ ਕੀਤੇ ਸੀ, ਜਿਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਲੇਮ ਕਰ ਰਹੀ ਆ ਕਿ ਇਹ ਪੌਜ਼ ਜਿਹੜਾ ਆ ਇਹ ਰੋਕਣਾ ਉਸ ਦਾ ਹੀ ਹਿੱਸਾ ਹੈਗਾ ਆ। ਸੋ ਐਡਜਸਟਮੈਂਟ ਆਫ ਸਟੇਟਸ ਉਹਨਾਂ ਇੰਡੀਵਿਜੂਅਲ ਵੱਲੋਂ ਅਪਲਾਈ ਕੀਤਾ ਜਾਂਦਾ ਹੈਗਾ ਆ, ਜਿਨ੍ਹਾਂ ਦਾ ਕੇਸ ਅਪਰੂਵ ਹੋ ਜਾਂਦਾ, ਫਿਰ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਜਾਂ ਗ੍ਰੀਨ ਕਾਰਡ ਲਈ ਅਪਲਾਈ ਕਰਨ ਦੇ ਲਈ ਉਹ ਇਜਾਜ਼ਤ ਹੁੰਦੀ ਹੈਗੀ ਆ। ਪਰ ਹੁਣ ਇਸ ਨੂੰ ਰੋਕ ਦਿੱਤਾ ਗਿਆ ਹੈਗਾ। ਬਹੁਤ ਸਾਰੇ ਇਸ ਵੇਲੇ ਇਮੀਗ੍ਰੈਂਟਸ, ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ, ਉਹਨਾਂ ਦੇ ਡਿਪੋਰਟੇਸ਼ਨ ਦੇ ਕੇਸ ਚੱਲ ਰਹੇ ਆ, ਚਾਹੇ ਉਹਨਾਂ ਦੇ ਵਿੱਚ ਮਹਿਮੂਦ ਖਲੀਲ ਹੋਵੇ, ਚਾਹੇ ਇੱਕ ਚਿਉਂਗ ਜਿਹੜੀ BBC 21 ਸਾਲਾਂ ਦੀ ਯੂਨੀਵਰਸਿਟੀ ਦੀ ਸਟੂਡੈਂਟ ਆ ਉਹ ਹੈਗੀ ਆ, ਚਾਹੇ UK ਦਾ ਸਿਟੀਜ਼ਨ ਤੇ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸਾਮਾ ਸੇਸੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕੇਸ ਆ ਇਸ ਵੇਲੇ ਚੱਲ ਰਹੇ ਹੈਗੇ ਆ।